ਅੱਜ ਦੀ ਯਾਹੂ ਨਿਊਜ਼ ਖੋਲ ਕੇ ਦੇਖਿਓ ਵੀ ਕੈਨੇਡਾ ਦੀ ਇੱਕ ਬਹੁਤ ਹੀ ਮਸ਼ਹੂਰ ਬਿਜ਼ਨਸ ਵੂਮਨ ਆ। ਉਸ ਨੂੰ ਆਈਸ ਵਾਲਿਆਂ ਨੇ ਡਿਟੇਨ ਕੀਤਾ, ਉਹਦੇ ਚੇਨਸ ਵੀ ਲਾਈਆਂ, 3 ਦਿਨ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ, ਉਹਦਾ ਵੀਜ਼ਾ ਜਿਹੜਾ ਆ ਰਿਵੋਕ ਕਰ ਲਿਆ ਗਿਆ। ਅੱਛਾ ਕੈਨੇਡੀਅਨ ਬਿਜ਼ਨਸ ਵੂਮਨ ਜੋ ਉਹ ਜਿਸ ਦਾ ਨਾਮ ਜਾਸਮੀਨ ਮੂਨੇ ਕਰਕੇ ਦੱਸਿਆ ਗਿਆ, 35 ਸਾਲਾਂ ਦੀ ਆ। ਹੋਲੀ ਵਾਟਰ ਹੈਲਥ ਡਰਿੰਕ ਬ੍ਰਾਂਡ ਜੋ ਆ ਉਹਦੀ ਕੋ-ਫਾਊਂਡਰ ਆ, ਤੇ ਉਹ ਮੈਕਸੀਕੋ ਤੋਂ ਐਂਟਰ ਕਰ ਰਹੀ ਸੀ। ਸੋ ਉਹਦੇ ਕੋਲ ਨਾਫਟਾ ਦੇ ਅੰਡਰ ਜਿਹੜਾ ਇੱਕ ਨਵਾਂ ਜਿਹੜਾ NAFTA TN ਵੀਜ਼ਾ ਸੀਗਾ, ਕਿਉਂਕਿ ਕੈਨੇਡਾ ਦੀ ਤਾਂ ਸਿਟੀਜ਼ਨ ਆ, ਉਹ ਕੈਨੇਡਾ ਦੀ ਬੋਰਨ ਆ, ਤੇ ਉਹ ਵੀਜ਼ਾ ਉਹਦਾ ਰਿਵੋਕ ਕਰ ਲਿਆ ਗਿਆ ਸੀ। ਤੇ ਉਸ ਨੂੰ ਜਿਹੜਾ ਸੈਂਡੀਗੋ ਵਾਲਾ ਬਾਰਡਰ ਆ ਉੱਥੇ ਅਰੈਸਟ ਕੀਤਾ ਤੇ 3 ਦਿਨ ਜਿਹੜਾ ਆ ਅੰਦਰ ਰੱਖਿਆ। ਕਹਿੰਦੇ ਵੀ ਉਹਦੇ ਚੇਨਸ ਵੀ ਲਾਈਆਂ। ਉਹ ਕਹਿੰਦੇ ਵੀ ਮੈਨੂੰ ਜਿਹੜਾ ਵੀ ਸਿਕਿਉਰਿਟੀ ਗਾਰਡ ਪਛਾਣਦੇ ਸੀ, ਉਹ ਟੀਵੀ ਤੇ ਵੀ ਆਉਂਦੀ ਆ ਵੀ ਤੈਨੂੰ ਕਾਹਦੇ ਇੱਥੇ ਅਰੈਸਟ ਕੀਤਾ, ਵੀ ਤੂੰ ਤਾਂ ਇੱਥੇ ਹੋਣਾ ਨਹੀਂ ਚਾਹੀਦਾ ਹੈਗਾ। ਸੋ ਬਾਅਦ ਚ ਪਤਾ ਲੱਗਿਆ ਵੀ ਕਿਤੇ ਸ਼ਾਇਦ ਨਵੰਬਰ ਮਹੀਨੇ ਚ ਜਦੋਂ ਉਹ ਕੈਨੇਡਾ ਤੋਂ ਅਮਰੀਕਾ ਆ ਰਹੀ ਸੀ, ਉਸ ਟਾਈਮ ਤੇ ਉਹਦਾ ਵੀਜ਼ਾ ਰਿਵੋਕ ਕੀਤਾ। ਉਹ ਕਹਿੰਦੀ ਮੈਨੂੰ ਪਤਾ ਵੀ ਨਹੀਂ ਸੀ ਵੀ ਮੇਰਾ ਜਿਹੜਾ ਵੀਜ਼ਾ ਆ ਉਹ ਰਿਵੋਕ ਕੀਤਾ ਹੈਗਾ। ਕਹਿੰਦੀ ਵੀ ਅੱਧੀ ਰਾਤ ਨੂੰ ਸਾਨੂੰ ਐਰੀਜ਼ੋਨਾ ਨੂੰ ਲੈ ਗਏ ਜਹਾਜ਼ ਦੇ ਵਿੱਚ, 30 ਦੇ ਕਰੀਬ ਹੋਰ ਬੀਬੀਆਂ ਵੀ ਸੀਗੀਆਂ, ਤੇ ਸਾਨੂੰ ਕਹਿੰਦੀ ਚੇਨਸ ਲਾਈਆਂ ਹੋਈਆਂ ਸੀ, 24 ਘੰਟੇ ਸਾਨੂੰ ਚੇਨਸ ਲਾ ਕੇ ਰੱਖਿਆ। ਜਿੱਥੇ ਸੌਣ ਲਈ ਸੈੱਲ ਦੇ ਵਿੱਚ ਜਗ੍ਹਾ ਵੀ ਦਿੱਤੀ ਗਈ, ਇੱਕ ਮੈਟ ਸੀ, ਕੋਈ ਬਲੈਂਕਟ ਨਹੀਂ ਸੀ, ਕੋਈ ਪਿੱਲੋ ਨਹੀਂ ਸੀ, ਐਲੂਮੀਨੀਅਮ ਫੋਇਲ ਸੀਗਾ ਜਿਹੜਾ ਆਪਣੀ ਬੋਡੀ ਦੇ ਲਾਗੇ, ਕਹਿੰਦੀ ਵੀ ਜਿੱਦਾਂ ਡੈੱਡ ਬੋਡੀਆਂ ਆਪਾਂ ਉਸ ਨੂੰ ਰੈਪ ਕਰਦੇ ਆ। ਕਹਿੰਦੀ ਵੀ 2.5 ਦਿਨ ਮੈਂ ਇਸ ਤਰ੍ਹਾਂ ਰਹੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਸੋ ਜਿਨ੍ਹਾਂ ਦੇ ਵੀਜ਼ੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈਗੀ ਆ, ਉਹ ਪਲੀਜ਼ ਕੰਟਰੀ ਤੋਂ ਬਾਹਰ ਨਾ ਜਾਓ। ਜੇ ਆਣਾ ਵੀ ਆ ਮੇਕ ਸ਼ੋਰ ਕਰੋ, ਤੇ ਜਿਹੜੇ ਇੱਥੇ ਵੀ ਰਹਿੰਦੇ ਆ ਬੜੇ ਧਿਆਨ ਦੇ ਨਾਲ ਆਪਣਾ ਜਿਹੜਾ ਪੇਪਰ ਵਰਕ ਆ ਉਸ ਨੂੰ ਸਹੀ ਰੱਖੋ। ਬਾਕੀ ਜਿਹੜੇ ਟਰੱਕ ਡਰਾਈਵਰਸ ਦੀ 3-4 ਦੀਆਂ ਖਬਰਾਂ ਆਈਆਂ ਆ, ਉਹਨਾਂ ਦੇ ਮੋਸਟਲੀ ਜਿੰਨਾ ਕੁ ਮੈਨੂੰ ਪਤਾ ਲੱਗਿਆ, ਉਹ ਕਹਿੰਦੇ ਵੀ 2 ਸਾਲਾਂ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਸੀ, ਹਾਲਾਂਕਿ 5 ਸਾਲਾਂ ਤੱਕ ਦਾ ਮਿਲਿਆ ਸੀ। ਪਰ ਇਹ ਕਿਸੇ ਮੀਡੀਆ ਦੇ ਵਿੱਚ ਨਹੀਂ ਹੈਗੀਆਂ, ਆਪਣੇ ਜਿਹੜੇ ਪੰਜਾਬੀਆਂ ਵਾਲੀਆਂ ਇਹ ਆਪਾਂ ਨੂੰ ਆਪਣੇ ਸਰੋਤਿਆਂ ਨੇ ਹੀ ਕਾਲਾਂ ਕੀਤੀਆਂ ਹੈਗੀਆਂ। ਸੋ ਹੋਪਫੁਲੀ ਜਦੋਂ ਕੋਈ ਇੰਡੀਆ ਪਹੁੰਚਦਾ ਆ ਜਾਂ ਕੋਈ ਉਹਨਾਂ ਦਾ ਦੋਸਤ ਮਿੱਤਰ ਹੁੰਦਾ ਆ, ਉਹ ਲੇਟਰ ਔਨ ਆ ਕੇ ਕਨਫਰਮ ਵੀ ਕਰ ਸਕਦਾ, ਕਿਉਂਕਿ ਜਦੋਂ ਇਹ ਅਰੈਸਟ ਹੁੰਦੇ ਆ ਉਹਨਾਂ ਦੀ ਕੋਈ ਖਬਰ ਨਹੀਂ ਆਉਂਦੀ। ਬਾਅਦ ਦੇ ਵਿੱਚ ਇਹ ਦੱਸਦੇ ਆ ਵੀ ਜੀ 1 ਮਹੀਨੇ ਦੇ ਵਿੱਚ ਅਸੀਂ 32,000 ਬੰਦਿਆਂ ਨੂੰ ਅਰੈਸਟ ਕੀਤਾ ਤੇ ਇੰਨੇ ਜਾਣਿਆਂ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਹੈਗਾ। 7 ਸਾਲਾਂ ਦਾ ਰਿਕਾਰਡ, ਸੌਰੀ ਮੈਂ ਵਿੱਚ ਤੁਹਾਡੀ ਗੱਲ ਨੂੰ ਕੱਟ ਰਿਹਾ, ਉਹਦੇ ਵਿੱਚ ਹੀ ਮੈਂ ਐਡ ਕਰਦਾ ਜਾਵਾਂ ਵੀ ਚੱਲ ਕੀ ਰਿਹਾ। 7 ਸਾਲਾਂ ਦਾ ਰਿਕਾਰਡ ਤੋੜਿਆ ਇਹਨਾਂ ਨੇ ਫਰਵਰੀ ਦੇ ਵਿੱਚ। ਸਭ ਤੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਡਿਟੇਨ ਜਿਹੜਾ ਉਹ ਕਰਕੇ, ਇੱਕ ਸਦਰਨ ਕੈਲੀਫੋਰਨੀਆ ਦੀ ਟਰੱਕਿੰਗ ਕੰਪਨੀ ਆਪਣੀ ਪੰਜਾਬੀਆਂ ਦੀ, ਉਹਨਾਂ ਦੇ ਮਾਲਕ ਦੀ ਆਪਾਂ ਨੂੰ ਕਾਲ ਜਿਹੜੀ ਮੈਸੇਜ ਜਿਹੜਾ ਉਹਨੇ ਛੱਡਿਆ ਸੀਗਾ, ਉਹ ਦੱਸਿਆ ਸੀਗਾ ਵੀ ਕਹਿੰਦਾ ਵੀ ਉਹਦੇ ਜਿਹੜੇ ਡਰਾਈਵਰ ਆ ਉਹ ਇਸ ਤਰੀਕੇ ਦੇ ਨਾਲ ਇੱਦਾਂ ਹੀ ਆਈਸ ਤੇ ਜਿਹੜੇ ਚੈੱਕ ਪੁਆਇੰਟ ਦੇ ਉੱਤੇ ਉਹਨਾਂ ਨੂੰ ਸੀਗਾ, ਟੀਮ ਦੇ ਵਿੱਚ ਜਿਹੜੇ ਉਹ ਚੱਲਦੇ ਸੀਗੇ, ਤੇ ਉਹਨਾਂ ਨੂੰ ਫੜ ਲਿਆ ਉੱਥੇ। ਕਹਿੰਦੇ ਜੀ ਕਿੱਦਾਂ ਆਏ, ਕਹਿੰਦੇ ਜੀ ਮੁੰਡੇ ਕਹਿੰਦੇ ਵੀ ਅੱਗੋਂ ਲੀਗਲੀ ਆਏ ਆ। ਉਹਨਾਂ ਨੇ ਇਹ ਨੰਬਰ ਪਾਇਆ, ਕਹਿੰਦੇ ਵੀ ਤੁਸੀਂ ਤਾਂ ਬਾਰਡਰ ਟੱਪ ਕੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਆਏ ਸੀਗੇ, ਤੇ ਉਹਨਾਂ ਨੂੰ ਕਹਿੰਦੇ ਵੀ ਡਿਟੇਨ ਕਰ ਲਿਆ। ਕੈਚ ਐਂਡ ਰਿਲੀਜ਼ ਦੇ ਅਧੀਨ ਜਿਹੜੇ ਫੜ ਕੇ ਪਹਿਲਾਂ ਛੱਡੇ ਸੀਗੇ, ਉਹਨਾਂ ਦੇ ਉੱਤੇ ਜਿਹੜਾ ਇਸ ਟਾਈਮ ਟਰੰਪ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਜਿਹੜਾ ਨਿਸ਼ਾਨਾ ਜਿਹੜਾ ਉਹ ਸਾਧ ਰਿਹਾ ਹੈਗਾ ਆ। ਸੋ ਇਹ ਹੁਣ ਇੱਥੇ ਸ਼ਲਾਰੂ ਜੇ ਮੂੰਹ ਚੱਕ ਕੇ ਆ ਜਾਂਦੇ ਵੀ ਆਹ ਦੇਖੋ ਜੀ ਅਸੀਂ ਚੈਟ ਕੀਤੀ ਸੀ, ਉਹ ਕਹਿੰਦੇ ਜੀ ਇਦਾਂ ਨਹੀਂ ਹੋ ਸਕਦਾ, ਆ ਤੁਹਾਡੇ ਸਾਹਮਣੇ ਹੀ ਹੋ ਰਿਹਾ ਆ। ਮੇਰੇ ਕਹੇ ਜਾਂ ਭਾਜੀ ਦੇ ਕਹੇ ਨਹੀਂ ਗੱਲ ਬਣਨੀ, ਜਿਹਦੇ ਨਾਲ ਵਾਪਰ ਰਹੇ ਆ ਨਾ, ਉਹਨੂੰ ਪਤਾ, ਉਹਨੂੰ ਪੁੱਛ ਕੇ ਦੇਖੋ, ਉਹਦੇ ਟੱਬਰ ਨੂੰ ਪੁੱਛ ਕੇ ਦੇਖੋ ਵੀ ਉਹਦੇ ਨਾਲ ਬਣ ਕੀ ਰਿਹਾ। ਜੇ ਨਾ ਦੱਸੀਏ ਫਿਰ ਕਹਿਣਾ ਤੁਸੀਂ ਦੱਸਿਆ ਕਿਉਂ ਨਹੀਂ ਪਹਿਲੋਂ, ਜੇ ਦੱਸਦੇ ਆ ਤੇ ਫਿਰ ਕਹਿੰਦੇ ਡਰਦੇ। ਡਰੋ ਨਾ ਭਰਾਵਾ, ਰਿਐਲਿਟੀ ਆ, ਇਹ ਸੱਚ ਆ, ਸੱਚ ਦਾ ਸਾਹਮਣਾ ਕਰੋ। ਸਾਨੂੰ ਕਾਲ ਕਰਕੇ ਜਾਂ ਕਿਸੇ ਹੋਰ ਨੂੰ ਕਾਲ ਕਰਕੇ ਧਮਕੀ ਦੇਣ ਦੇ ਨਾਲ ਨਹੀਂ ਗੱਲ ਬਣਨੀ, ਇਹਦੇ ਨਾਲ ਨਹੀਂ ਗੱਲ ਬਣਨੀ। ਇਹ ਜਿਹੜੇ ਤੁਹਾਡੇ ਕਾਗਜ਼ ਪੱਤਰ ਆ ਉਹਨੂੰ ਸੈੱਟ ਕਰੋ। ਸਾਡੇ ਕਹੇ ਜਿਹੜਾ ਆ ਉਹ ਨਾ ਆਈਸ ਸਾਡੇ ਕਹੇ ਚੱਲਦੀ ਆ, ਤੇ ਨਾ ਜਿਹੜਾ ਤੁਸੀਂ ਸਾਡੇ ਕਹੇ ਚੱਲਦੇ ਆ। ਤੇ ਜਦੋਂ ਆਈਸ ਨੇ ਆਪਣੀ ਕਾਰਵਾਈ ਪਾਉਣੀ, ਫਿਰ ਉਹਨਾਂ ਨੇ ਉਸੇ ਹਿਸਾਬ ਨਾਲ ਹੀ ਚੱਲਣਾ ਹੈਗਾ। ਸੋ ਬਿਲਕੁਲ, ਸੋ ਆਪਣਾ ਜਿਹੜਾ ਆ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਅਸੀਂ ਨਹੀਂ ਚਾਹੁੰਦੇ ਕੋਈ ਆਪਣਾ ਭੈਣ ਭਰਾ ਦਾ ਕਿਸੇ ਦਾ ਨੁਕਸਾਨ ਹੋਵੇ, ਵੀ ਭਾਈ ਆਪਣਾ ਪੇਪਰ ਵਰਕ ਸਾਰਾ ਕੁਝ ਸਹੀ ਰੱਖੋ। ਕਿਹੜੇ ਵੇਲੇ ਆਈਸ ਨੇ ਕਿੱਥੇ ਆ ਜਾਣਾ, ਫੋਰਚੂਨ ਮੈਗਜ਼ੀਨ ਕੰਮ ਅੱਜ ਰਿਪੋਰਟ ਕਰ ਰਿਹਾ ਅੱਜ ਦਾ, ਕਹਿੰਦੇ ਵੀ ਕੋਲੰਬੀਅਨ ਇਮੀਗ੍ਰੈਂਟ ਕਪਲ ਪਲਾਨਿੰਗ देयर ਵੈਡਿੰਗ ਸ਼ੋਡ ਅਪ ਫॉर ਏ ਰੂਟੀਨ ਆਈਸ ਚੈੱਕਅਪ ਤੇ ਐਨ ਵਨ ਵਾਸ ਡਿਪੋਰਟਡ। ਹੁਣ ਤੁਸੀਂ ਕਈ ਵਾਰ ਹੁੰਦੇ ਨਾ, ਕਈਆਂ ਨੂੰ ਆਈਸ ਦੇ ਕੋਲ ਜਾਣਾ ਪੈਂਦਾ ਹੈਗਾ, ਤੁਹਾਨੂੰ ਹਾਜ਼ਰੀ ਲਵਾਉਣ ਜਾਣਾ ਪੈਂਦਾ। ਸੋ ਇਹ ਕਪਲ ਸੀਗਾ ਕੋਲੰਬੀਆ ਦਾ ਰਹਿਣ ਵਾਲਾ,
ਤੇ ਇਹਨਾਂ ਨੇ ਵਿਆਹ ਆਪਣਾ ਪਲਾਨਿੰਗ ਕਰ ਰਿਹਾ ਸੀ ਵੀ ਕਦੋਂ ਕਰਨਾ ਹੈ, ਤੇ ਉਹ ਜਦੋਂ ਆਪਣੀ ਡੇਟ ਦੇ ਉੱਤੇ ਗਿਆ ਹੋਣਾ ਚੈੱਕ ਸ਼ੋ ਅਪ ਕਰਨ, ਤੇ ਉਹਨਾਂ ਨੇ ਉੱਥੋਂ ਚੱਕ ਕੇ ਜੀ ਉਹ ਉਹਨੂੰ ਚਾੜ ਦਿੱਤਾ। ਜੀ ਬਿਲਕੁਲ। ਸੋ ਇਦਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਇੱਕ ਹੈਗੀਆਂ। ਹੋਰ ਖਬਰ ਜਿਹੜੇ ਪੈਰਾਲੀਗਲਸ ਆ ਉਹਨਾਂ ਦੇ ਲਈ ਇਹ ਬੜੀ ਇੰਪੋਰਟੈਂਟ ਖਬਰ ਆ ਗਈ ਆ, ਇਹ ਮਿਆਮੀ ਤੋਂ ਹਰਜੋਤ ਸਿੰਘ ਜੀ ਖਬਰ ਆ ਗਈ ਆ। ਇੱਕ ਉਹਨਾਂ ਨੇ ਬੀਬੀ ਚੱਕ ਲਈ ਆ ਜੀ ਉੱਥੇ, ਡਿਪਾਰਟਮੈਂਟ ਆਫ ਜਸਟਿਸ ਨੇ, ਐਂਡਰੀਆ ਸੀ ਕੋਰੇਰਾ 37 ਸਾਲਾਂ ਦੀ, ਸਨਰਾਈਜ਼ ਦੀ ਉੱਥੇ ਰਹਿਣ ਵਾਲੀ ਸੀ। ਉਹਦੇ ਉੱਤੇ ਦੋਸ਼ USCIS ਦੇ ਦੁਆਰਾ ਇਹ ਆ ਜੀ ਵੀ 1000 ਤੋਂ ਵੱਧ ਕਹਿੰਦੇ ਉਹਨੇ ਅਸਾਈਲਮ ਦੀਆਂ ਐਪਲੀਕੇਸ਼ਨ ਜਿਹੜੀਆਂ ਭਰੀਆਂ ਉਹ ਫੇਕ ਅਸਾਈਲਮ ਐਪਲੀਕੇਸ਼ਨ ਸੀਗੀਆਂ। ਸੋ ਉਸ ਚੱਕਰ ਦੇ ਵਿੱਚ ਹੁਣ ਉਹ ਬੀਬੀ ਜਿਹੜੀ ਉਹਨਾਂ ਨੇ ਇੱਕ ਪੈਰਾਲੀਗਲ ਆ ਉਸ ਨੂੰ ਚੱਕ ਲਿਆ ਆ। ਜੇ ਆਉਂਦੇ ਸਮੇਂ ਦੇ ਵਿੱਚ ਆਪਣੀ ਕਮਿਊਨਿਟੀ ਦੇ ਵੀ ਜੇ ਕੋਈ ਇਦਾਂ ਦੇ ਕੇਸ ਨਿਕਲੇ ਤਾਂ ਹੋ ਸਕਦਾ ਵੀ ਕਈਆਂ ਦੇ ਉੱਤੇ ਜਿਹੜੀ ਉਹ ਗਾਜ ਡਿਗਣੀ ਡਸ ਨਾਟ ਮੈਟਰ ਵੀ ਉਹ ਕੋਈ ਪੈਰਾਲੀਗਲ ਆ ਜਾਂ ਅਸਾਈਲਮ ਅਪਲਾਈ ਕਰਨ ਵਾਲਾ ਆ ਜਾਂ ਵਕੀਲ ਆ ਜਾਂ ਕੋਈ ਵੀ ਆ, ਇਹ ਕਿਸੇ ਦੇ ਨਾਲ ਵੀ ਜਿਹੜਾ ਉਹ ਵਾਪਰ ਸਕਦਾ। ਸੋ ਇੱਥੋਂ ਇਹ ਪਤਾ ਲੱਗ ਰਿਹਾ ਵੀ ਜਿਹੜੀ ਮੌਜੂਦਾ ਪ੍ਰਸ਼ਾਸਨ ਆ ਉਹ ਕੱਲਾ ਲੋਕਾਂ ਨੂੰ ਫੜੋ ਫੜਾਈ ਦੇ ਵਿੱਚ ਨਹੀਂ ਆ, ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਆ ਉਹਨਾਂ ਦੇ ਦੁਆਲੇ ਵੀ ਜਿਹੜਾ ਇਹ ਜਾ ਰਹੇ। ਕਹਿੰਦੇ ਵੀ ਜੇ ਹੁਣ ਇਸ ਦੇ ਉੱਤੇ ਦੋਸ਼ ਸਾਬਤ ਹੁੰਦੇ ਆ 10 ਸਾਲ ਦੀ ਸਜ਼ਾ ਤੇ $50,000 ਦਾ ਜਿਹੜਾ ਜੁਰਮਾਨਾ ਆ ਉਹ ਉਸ ਨੂੰ ਪੈ ਸਕਦਾ ਆ। ਸੋ 37 ਸਾਲਾਂ ਦੀ ਕੋਰੇਰਾ ਪੈਰਾਲੀਗਲ ਦੇ ਤੌਰ ਦੇ ਉੱਤੇ ਕੰਮ ਕਰਦੀ ਸੀ। ਉਹਦੇ ਉੱਤੇ ਇਹ ਦੋਸ਼ ਵੀ 1000 ਤੋਂ ਵੱਧ ਨਕਲੀ ਜਿਹੜੀਆਂ ਫੇਕ ਅਸਾਈਲਮ ਐਪਲੀਕੇਸ਼ਨਸ ਭਰਨ ਦੇ ਵਿੱਚ ਉਹਨੇ ਮਦਦ ਕੀਤੀ ਆ। ਸਾਊਥ ਫਲੋਰੀਡਾ ਦੀ ਇਹ ਰਹਿਣ ਵਾਲੀ ਸੀ, ਉਸ ਨੂੰ ਹੁਣ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਜਰਾ ਬਚ ਕੇ ਹੀ ਮੋੜ ਤੋਂ ਜੋ ਸਥਿਤੀ ਇਸ ਟਾਈਮ ਦੁਨੀਆ ਭਰ ਦੇ ਵਿੱਚ, ਦੁਨੀਆ ਭਰ ਚ ਨਹੀਂ ਜੋ ਅਮਰੀਕਾ ਦੇ ਵਿੱਚ ਚੱਲ ਰਹੀ ਹੈਗੀ ਆ।